ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਬਿਜ਼ਨਸ ਇੰਸ਼ੋਰੈਂਸ, ਬਾਮਾ ਕੇਅਰ, ਮੈਡੀਕੇਅਰ, ਲਾਈਫ ਇੰਸ਼ੋਰੈਂਸ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਰ ਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ, ਰੁਖ ਕਰੀਏ, ਸੈਲਫੀ ਦੀ ਗੱਲ ਕਰ ਲਈਏ। ਸਭ ਤੋਂ ਪਹਿਲਾਂ ਕਹਿੰਦੇ ਸੈਲਫੀ ਨੇ ਕਈ ਘਰ ਬਰਬਾਦ ਕਰਤੇ ਜੀ। ਜੀ ਦੇਖੋ, ਇਹ ਵਡੋਦਰਾ ਦੇ ਵਿੱਚ ਇੱਕ ਕਿਸ਼ਤੀ ਪਲਟ ਗਈ ਆ ਜੀ 13 ਬੱਚੇ ਤੇ 2 ਟੀਚਰ ਜਿਹੜੇ ਆ ਉਹ ਹੁਣ ਤੱਕ ਮਰ ਚੁੱਕੇ ਆ, 12 ਨੂੰ ਬਚਾ ਲਿਆ ਗਿਆ। ਜੀ ਤਾਂ ਇਹ ਇੱਕ ਬਹੁਤ ਵੱਡੀ ਕਹਿ ਲਓ ਕਿ ਘਟਨਾ ਵਾਪਰੀ ਆ। ਹਰਨੀ ਲੇਕ ਆ ਉੱਥੇ ਵਡੋਦਰਾ ਦੇ ਵਿੱਚ, ਯਾਨੀ ਗੁਜਰਾਤ ਦੇ ਵਿੱਚ। ਜੀ ਤੇ ਸਕੂਲ ਦੇ ਬੱਚੇ ਤੇ ਜਿਹੜੇ ਟੀਚਰਸ ਸੀਗੇ ਇਹ ਉੱਥੇ ਆਏ ਸਨ ਪਿਕਨਿਕ ਮਨਾਉਣ ਕਿਤੇ। ਤਾਂ ਜਿਹੜਾ ਬੋਟ ਹੁੰਦਾ ਉਹਦੇ ਵਿੱਚ ਚੜੇ ਸੀਗੇ, ਪਰ ਜਦੋਂ ਸੈਲਫੀ ਖਿੱਚਣ ਵੇਲੇ ਦੱਸਦੇ ਆ ਕਿ ਇੱਕ ਪਾਸੇ ਨੂੰ ਹੋ ਗਿਆ। ਜਿਵੇਂ ਸੈਲਫੀ ਦੇ ਵਿੱਚ ਤੇ ਸਾਰੇ ਹੀ ਆ ਜਾਂਦੇ ਨੇ, ਸਾਰੇ ਹੀ ਖਲੋ ਜਾਓ, ਇੱਕ ਜਣਾ ਖਿੱਚੇਗਾ। ਤਾਂ ਜਦੋਂ ਇਹ ਇੱਕ ਸਾਈਡ ਤੇ ਆ ਗਿਆ ਤੇ ਉਦੋਂ ਝੋਲ ਵੱਜ ਗਈ ਆ। ਤੇ ਦੂਸਰੀ ਲਾਪਰਵਾਹੀ ਸਭ ਤੋਂ ਵੱਡੀ ਇਹ ਕਿ ਕਿਸੇ ਕੋਲ ਵੀ ਜੋ ਲਾਈਫ ਸੇਵਿੰਗ ਜੈਕਟ ਹੁੰਦੀ ਆ ਉਹ ਨਹੀਂ ਸੀਗੀ ਭਾਈ। ਤਾਂ ਕੋਈ ਪ੍ਰਬੰਧ ਨਹੀਂ ਸੀਗਾ। ਸੋ ਛੋਟੇ ਛੋਟੇ ਬੱਚੇ ਸੀਗੇ, ਤਾਂ ਕੁਝ ਬੱਚੇ ਤਾਂ ਬਚਾ ਲਏ ਗਏ ਜਾਂ ਬਚ ਗਏ। ਇੱਕ ਬੱਚਾ ਤੇ ਮੈਂ ਸੁਣ ਰਿਹਾ ਸੀਗਾ, ਉਹ ਦੱਸ ਰਿਹਾ ਸੀਗਾ ਕਿ ਅੰਕਲ ਮੇਰੇ ਹੱਥ ਪਾਈਪ ਆ ਗਈ, ਮੈਂ ਪਾਈਪ ਫੜ ਕੇ ਬਾਹਰ ਆ ਗਿਆ। ਤਾਂ ਕੁਝ ਜਿਹੜੇ ਆ ਉਹ ਵਿਚਾਰੇ ਨਹੀਂ ਬਚ ਸਕੇ। ਤਾਂ ਇਹਦੇ ਵਿੱਚ ਹੁਣ ਜਿਹੜੇ ਟੀਚਰ ਆ ਉਹਨਾਂ ਦੀ ਵੀ ਵੇਖੋ ਜ਼ਿੰਮੇਵਾਰੀ ਤੇ ਬਣਦੀ ਸੀਗੀ ਨਾ ਕਿ ਤੁਸੀਂ ਡੂੰਘੇ ਪਾਣੀ 'ਚ ਲਿਜਾ ਰਹੇ ਜੇ ਬੱਚਿਆਂ ਨੂੰ। ਪਹਿਲੀ ਗੱਲ ਤੇ ਹੈ ਕਿ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਪਰਮਿਸ਼ਨ ਵੀ ਹੈ ਨਹੀਂ ਸੀਗੀ ਜੀ ਜੀ ਉਸ ਸਪੌਟ ਤੇ ਪਿਕਨਿਕ ਕਰਨ ਦੀ। ਇਹਨਾਂ ਕੋਲ ਪਰਮਿਸ਼ਨ ਵੀ ਹੈ ਨਹੀਂ ਸੀਗੀ, ਪਰ ਘੱਟੋ ਘੱਟ ਇਹ ਆ ਕਿ ਤੁਸੀਂ ਪ੍ਰਬੰਧ ਤੇ ਕਰਕੇ ਜਾਓ ਨਾ ਸੁਰੱਖਿਆ ਦੇ। ਤੋ ਇਹ ਹਾਦਸਾ ਜਿਹੜਾ ਬਹੁਤ ਵੱਡਾ ਹਾਦਸਾ ਹੈ, ਜਿਹਦੇ ਵਿੱਚ ਕਈ ਘਰਾਂ ਦੀ ਬਰਬਾਦੀ ਹੋ ਗਈ ਆ। ਸਿਰਫ ਤੇ ਸਿਰਫ ਇੱਕ ਗਲਤੀ ਇੱਕ ਨਹੀਂ, ਗਲਤੀਆਂ ਤੇ ਕਈ ਹੋਈਆਂ ਨੇ। ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ, ਕੋਈ ਪਰਮਿਸ਼ਨ ਨਹੀਂ। ਤੇ ਇਸ ਤੋਂ ਇਲਾਵਾ ਕਿ ਤੁਸੀਂ ਇਹ ਤੇ ਵੇਖੋ ਨਾ ਕਿ ਇੱਕ ਪਾਣੀ 'ਚ ਇੱਕ ਬੋਟ ਤੇ ਇੱਕ ਸਾਈਡ ਤੇ ਆ ਰਹੇ ਹੋ ਤੁਸੀਂ ਸਾਰੇ, ਤਾਂ ਬੱਚੇ ਤਾਂ ਮਾਸੂਮ ਹੁੰਦੇ ਆ, ਤੁਹਾਨੂੰ ਪਤਾ ਹੀ ਆ। ਤਾਂ ਖੈਰ ਬਹੁਤ ਵੱਡਾ ਹਾਦਸਾ ਵਾਪਰਿਆ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹੁਣ ਇਹਨਾਂ ਨੇ 2-2 ਲੱਖ ਦਾ ਐਲਾਨ ਕਰ ਦਿੱਤਾ। ਜਿਹੜੇ ਬੱਚੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਉਹਨਾਂ ਦੇ ਇਲਾਜ ਵਾਸਤੇ 50-50 ਹਜ਼ਾਰ ਦਾ ਇਹਨਾਂ ਨੇ ਐਲਾਨ ਕੀਤਾ। ਇਸ ਮੌਕੇ ਤੇ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਟਵੀਟ ਕਰਕੇ ਦੁੱਖ ਦਾ ਜਿਹੜਾ ਉਹ ਜ਼ਾਹਰ ਕੀਤਾ। ਹਸਪਤਾਲ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਭੀੜ ਆ ਤੇ ਸੀਐਮ ਨੇ ਜਿਹੜੇ ਭੁਪਿੰਦਰ ਪਟੇਲ ਉਹ ਵੀ ਰਵਾਨਾ ਹੋ ਗਏ ਘਟਨਾ ਵਾਲੀ ਜਿਹੜੀ ਥਾਂ ਆ ਉਹਦੇ ਉੱਤੇ। ਤਾਂ ਇੱਕ ਵਿਦਿਆਰਥੀ ਜਿਹੜਾ ਆ ਉਹ ਦੱਸਦੇ ਆ ਕਿ ਕਿਚੜ ਜਿਹੜਾ ਹੁੰਦਾ, ਚਿੱਕੜ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹਦੇ ਵਿੱਚ ਵੀ ਫਸ ਗਿਆ ਸੀਗਾ। ਉਹਨੂੰ ਬਾਹਰ ਕੱਢ ਲਿਆ ਗਿਆ। ਉਹ ਹਾਲੇ ਕਹਿ ਲਓ ਕਿ ਸਾਹ ਲੈ ਰਿਹਾ, ਸ਼ਾਇਦ ਬਚ ਜਾਵੇ। ਦੁਆ ਵੀ ਕਰਦੇ ਆ ਕਿ ਮਾਸੂਮ ਬਚ ਜਾਵੇ। ਤਾਂ ਕਾਫੀ ਵੱਡੇ ਪੱਧਰ ਤੇ ਰੈਸਕਿਊ ਕੀਤਾ ਜਾ ਰਿਹਾ, ਪਰ ਘਟਨਾ ਬਹੁਤ ਵੱਡੀ ਹੈ ਜਿਹੜੀ ਉਹ ਘਟ ਚੁੱਕੀ ਹੈ। ਜੀ ਬਹੁਤ ਮੰਦਭਾਗੀ ਘਟਨਾ ਮਿੰਟੂ ਜੀ ਵਾਪਰੀ ਹੈ। ਤੇ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ, ਸੁਖਪਾਲ ਖਹਿਰਾ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਕਹਿੰਦੇ ਮੂੰਹ ਦੀ ਖਾਧੀ ਹੈ ਜੀ। ਦੇਖੋ, ਜਦੋਂ ਬੰਦੇ ਨੇ ਧਾਰੀ ਹੋਵੇ ਕਿ ਮੈਨੂੰ ਲੱਥੀ ਚੜੀ ਦੀ ਕੋਈ ਨਹੀਂ, ਪੰਜਾਬੀ 'ਚ ਇੱਕ ਕਹਾਵਤ ਆ, ਜਦੋਂ ਲਾਹ ਲਈ ਲੋਈ ਤੇ ਕੀ ਕਰੇਗਾ ਕੋਈ। ਜੀ ਜੀ ਜਦੋਂ ਲੱਥੀ ਚੜੀ ਦੀ ਕੋਈ ਰਹਿੰਦੀ ਨਹੀਂ ਤੇ ਫਿਰ ਜੋ ਮਰਜ਼ੀ ਹੋਈ ਜਾਵੇ। ਇਹ ਕੋਈ ਇੱਕ ਆ, ਕਦੇ ਹਾਈ ਕੋਰਟ, ਕਦੇ ਸੁਪਰੀਮ ਕੋਰਟ। ਅੱਛਾ, ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਦੇ ਵਿੱਚ ਇਹ ਗਏ ਸਨ ਸੁਪਰੀਮ ਕੋਰਟ ਦੇ ਵਿੱਚ ਕਿ ਇਹਨਾਂ ਦੀ ਜਿਹੜੀ ਬੇਲ ਆ ਉਹ ਕੈਂਸਲ ਕਰ ਦਿਓ ਜੀ। ਪ੍ਰਵੀਨ ਜੀ, ਜਿਹੜਾ ਬੰਦਾ ਜੇਲ੍ਹ ਦੇ ਵਿੱਚ ਸ਼ਰਾਬ ਦੇ ਕੇਸ 'ਚੋਂ ਵੀ ਜਾ ਕੇ ਤੇ ਆ ਜਾਵੇ ਨਾ,
ਉਹਨੂੰ ਵੀ ਪਤਾ ਆ ਕਿ ਜ਼ਮਾਨਤਾਂ ਐ ਕੈਂਸਲ ਹੋਣ ਲੱਗੀਆਂ ਨਾ ਵੀਰੇ, ਤਾਂ ਲੱਖਾਂ ਕੈਦੀ ਜੇਲ੍ਹ ਦੇ ਵਿੱਚ ਫਿਰ ਪਹੁੰਚ ਜਾਣਗੇ ਇੱਕੋ ਵੇਲੇ। ਜੀ ਜੀ। ਕਿਉਂਕਿ ਕਿੰਨੇ ਲੋਕ ਆ ਜਿਹੜੇ ਇਸ ਵੇਲੇ ਜ਼ਮਾਨਤਾਂ ਤੇ ਆ, ਜਿੰਨੇ ਲੋਕ ਜੇਲ੍ਹਾਂ 'ਚ ਹੁੰਦੇ ਆ, ਪੰਜਾਬ ਦੀਆਂ ਜੇਲ੍ਹਾਂ 'ਚ ਲਾ ਲਓ 27,000 ਬੰਦਾ, ਓਵਰਆਲ ਇੰਡੀਆ 'ਚ ਮੇਰਾ ਅੰਦਾਜ਼ਾ 3 ਤੋਂ 4 ਲੱਖ ਹੋਊਗਾ। ਤੇ ਇਹਦੋਂ ਕਈ ਗੁਣਾ ਜ਼ਿਆਦਾ ਜਿਹੜੇ ਜ਼ਮਾਨਤਾਂ ਤੇ ਫਿਰਦੇ ਨੇ, ਕਈ ਗੁਣਾ ਜੀ। ਤੇ ਜੇ ਜ਼ਮਾਨਤਾਂ ਕੈਂਸਲ ਹੋਣ ਲੱਗਣ, ਬਸ ਆਹੀ ਹੈ ਕਿ ਤੱਤੇ ਪਾਣੀ ਡੋਲਿਆ ਘਰਾਂ ਦੇ ਨੁਕਸਾਨ ਨਹੀਂ ਹੁੰਦੇ। ਜੀ ਜੀ। ਕੰਧ ਦੇ ਨਾਲ ਤੁਸੀਂ ਸਗਲਾ ਭਰ ਕੇ ਤੱਤਾ ਪਾਣੀ ਦਾ ਡੋਲ ਆਓਗੇ, ਕਿਸੇ ਦਾ ਕੀ ਵਿਗੜੂਗਾ। ਅੱਛਾ, ਇਹ ਸਾਰਿਆਂ ਨੂੰ ਪਤਾ। ਅੱਛਾ, ਇੱਕ ਚੀਜ਼ ਹੋਰ ਦੱਸ ਦੇਣਾ ਤੁਹਾਨੂੰ, ਸੁਖਬੀਰ ਸਿੰਘ ਬਾਦਲ ਦੀ ਇੱਕ FIR ਕੁਐਸ਼ ਕਰ ਦਿੱਤੀ ਹਾਈ ਕੋਰਟ ਨੇ 5 ਦਿਨ ਪਹਿਲਾਂ। ਇਹ ਉਦੋਂ ਵੀ ਸੁਪਰੀਮ ਕੋਰਟ ਗਏ, ਯਾਨੀ 5 ਦਿਨ ਪਹਿਲਾਂ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਉਹਨਾਂ ਨੇ ਉਹ ਸੁਣਾਈਆਂ ਰਹਿ ਰੱਬ ਦਾ ਨਾਂ। ਹੁਣ ਇਹ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਚ ਚਲੇ ਗਏ ਕਿ ਜੀ NDPS ਵਾਲੀ ਜਿਹੜੀ ਜ਼ਮਾਨਤ ਆ ਉਹ ਕੈਂਸਲ ਹੋਣੀ ਚਾਹੀਦੀ। ਉਹਨਾਂ ਕਿਹਾ ਕਿਉਂ, ਕਾਹਤੋਂ, ਕਿਸ ਖੁਸ਼ੀ ਦੇ ਵਿੱਚ ਬਈ? ਨਹੀਂ ਜੀ, ਏਦਾਂ ਉਦਾਂ। ਤਾਂ ਮਤਲਬ ਕਿ ਸੁਪਰੀਮ ਕੋਰਟ ਨੇ ਆਖਿਆ ਠੀਕ ਆ, ਕੇਸ ਚਲੋ NDPS ਦਾ ਕੇਸ ਜਿਹੜਾ ਗੰਭੀਰ ਆ, ਗੰਭੀਰ ਹੁੰਦਾ ਹੈ। ਉਹਨਾਂ ਨੇ ਸਵਾਲ ਖੜਾ ਕੀਤਾ, ਉਹਨਾਂ ਕਿਹਾ ਕਿ ਖਹਿਰਾ ਦੇ ਖਿਲਾਫ ਫਿਰ ਤੁਸੀਂ ਦੋਸ਼ ਪੱਤਰ ਕਿਉਂ ਨਹੀਂ ਦਾਖਲ ਕੀਤਾ ਹੁਣ ਤੱਕ? ਸੁਣਵਾਈ ਪੂਰੀ ਚੁੱਕੀ ਹੋਈ ਹੈ, ਪੂਰੀ ਹੋ ਚੁੱਕੀ, ਆਖਰ ਦੇ ਵਿੱਚ ਤੁਸੀਂ ਉਹਨੂੰ ਫਸਾਉਣ ਦੀ ਕੋਸ਼ਿਸ਼ ਤੇ ਨਹੀਂ ਕਿਤੇ ਕਰ ਰਹੇ? ਉਹਨਾਂ ਨੇ ਪ੍ਰਸ਼ਨ ਕੀਤਾ। ਮੁਕੱਦਮਾ ਖਤਮ ਹੋਣ ਤੱਕ ਕੋਈ ਦੋਸ਼ ਨਹੀਂ ਉਹਦੇ ਤੇ। ਜੀ ਜੀ। ਉਸ ਤੋਂ ਬਾਅਦ ਫਿਰ ਪੰਜਾਬ ਸਰਕਾਰ ਦੇ ਜਿਹੜੇ ਕਾਉਂਸਲ ਹੈ, ਯਾਨੀ ਜੋ ਲੀਗਲ ਟੀਮ ਆ, ਉਹਨਾਂ ਨੇ ਆਪਣਾ ਪੱਖ ਉੱਥੇ ਰੱਖਿਆ, ਪਰ ਕੋਰਟ ਨੇ ਸਿੱਧਾ ਕਹਿ ਦਿੱਤਾ ਕਿ ਅਸੀਂ ਕੋਈ ਰੁਚੀ ਨਹੀਂ ਰੱਖਦੇ ਕਿ ਅਸੀਂ ਹਾਈ ਕੋਰਟ ਦੀ ਦਿੱਤੀ ਜ਼ਮਾਨਤ ਦੇ ਵਿੱਚ ਕੋਈ ਦਖਲ ਦਈਏ। ਦੇਖੋ, ਬੇਲ ਜਿਹੜੀ ਆ ਨਾ, ਜ਼ਮਾਨਤ ਹੈ ਜਿਹੜੀ, ਉਹ ਜੁਡੀਸ਼ਰੀ ਦੇ ਪ੍ਰੋਸੈਸ ਦਾ ਇੱਕ ਹਿੱਸਾ ਹੈ ਤੇ ਕੈਦੀ ਦਾ ਇੱਕ ਅਧਿਕਾਰ ਹੈ। ਜਦੋਂ ਕਿਸੇ ਜੱਜ ਨੂੰ ਲੱਗਦਾ ਕਿ ਹਾਂ ਇਹ ਜ਼ਮਾਨਤ ਦੇਣੀ ਬਣਦੀ ਆ, ਤੁਸੀਂ ਮੈਨੂੰ ਦੱਸੋ ਕਿਸੇ ਅਪਰਾਧ ਦੀ ਸਜ਼ਾ 5 ਸਾਲ ਆ, ਟ੍ਰਾਇਲ ਉਹਦਾ 10 ਸਾਲ ਚੱਲਣਾ, ਕਿ 10 ਸਾਲ ਤੱਕ ਉਸ ਬੰਦੇ ਨੂੰ ਰੱਖਿਆ ਜਾ ਸਕਦਾ ਹੈ ਬਿਨਾਂ ਗੱਲ ਤੋਂ? ਬਿਲਕੁਲ। ਤੋਂ ਚਾਰਜ ਸ਼ੀਟ ਜਦੋਂ ਫਾਈਲ ਹੋ ਜਾਵੇ, ਜਦੋਂ FIR ਕੱਟੀ ਗਈ, ਸਾਰਾ ਕੁਝ ਹੋ ਗਿਆ, ਤੇ ਫਿਰ ਬਚਦਾ ਕੀ ਹੈ? ਇਹ ਸਿਰਫ ਤੇ ਸਿਰਫ ਖੁੰਦਕ ਹੈ ਜੀ। ਇਹ ਇਸ ਗੱਲ ਦਾ ਤੇ ਕੱਲ ਸੁਖਪਾਲ ਸਿੰਘ ਖਹਿਰਾ ਨੇ ਵੀ ਦੱਸ ਦਿੱਤਾ ਕਿ ਮੈਨੂੰ ਖੁਦ ਅਫਸਰ ਕਹਿੰਦੇ ਰਹੇ ਕਿ ਭਗਵੰਤ ਮਾਨ ਦੇ ਖਿਲਾਫ ਨਾ ਬੋਲਦਾ ਤੇ ਨਾ ਤੇਰਾ ਹਾਲ ਹੁੰਦਾ। ਤਾਂ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਮੈਨੂੰ ਲੱਗਦਾ ਕਿ CMO ਤੋਂ ਹੀ ਹੁਕਮ ਆਏ ਸੀਗੇ ਕਿ ਭਾਈ ਜਾਣਾ ਹੀ ਜਾਣਾ ਸੁਪਰੀਮ ਕੋਰਟ। ਉਹ ਕਹਿੰਦੇ ਜਾ ਕੇ ਲੈ ਲਾ ਸਵਾਦ, ਫਿਰ ਹੁਣ ਕੀ ਕਰੀਏ? ਗਵਰਨਮੈਂਟ ਨੂੰ ਕਹਿ ਰਹੇ ਲੈ ਲਾ ਸਵਾਦ ਜੀ, ਹੋਰ ਦਵਾਈਏ ਵੀ। 2 ਤਾਂ ਹੋ ਗਏ ਨਾ ਇੱਕੋ ਹਫ਼ਤੇ 'ਚ, ਕੋਈ ਇੱਕ ਦਾ ਹੋਰ ਲੈਣਾ ਪਿਆ। ਜਿਹੜੀ ਹੁਣ ਜ਼ਮਾਨਤ ਹੋਈ ਆ, ਜਿਹੜਾ ਇਹਨਾਂ ਨੇ ਕੇਸ ਦਾਇਰ ਕੀਤਾ, ਉਹ ਇਹਦੇ ਤੇ ਵੀ ਚੈਲੰਜ ਕਰ ਦਿਓ। ਜੇ ਤੁਸੀਂ ਚੈਲੰਜ ਖੇਡਣ ਤੇ ਆ ਹੀ ਗਏ ਹੋ, ਤੇ ਫਿਰ ਹਜ਼ੂਰ ਸਿੰਗਲਾ ਦੀ ਜ਼ਮਾਨਤ ਨੂੰ ਚੈਲੰਜ ਕਿਉਂ ਨਹੀਂ? ਜੀ ਜੀ। ਫਿਰ ਉਹ ਜਿਹੜਾ ਅਮਿਤ ਰਤਨ ਆ, ਉਹ ਜ਼ਮਾਨਤ ਲੈ ਕੇ, ਉਹਦੀ ਜ਼ਮਾਨਤ ਨੂੰ ਚੈਲੰਜ ਕਿਉਂ ਨਹੀਂ ਕੀਤਾ ਸੁਪਰੀਮ ਕੋਰਟ 'ਚ? ਤੁਸੀਂ ਤੇ ਕੱਟੜ ਇਮਾਨਦਾਰ ਹੋ ਜੀ, ਤੁਸੀਂ ਤੇ ਬਈ ਇਸ ਮਾਮਲੇ 'ਚ ਜ਼ੀਰੋ ਟੋਲਰੈਂਸ ਰੱਖਦੇ ਜੀ। ਅੱਛਾ, ਹੋਰ ਵੀ ਛੱਡ ਦਿਓ, ਚਲੋ ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਹੈ ਬਈ। ਆਮ ਬੰਦਾ ਜਦੋਂ ਇੱਕ ਕੋਰਟ 'ਚੋਂ ਨਿਆਂ ਦੀ ਲੜਾਈ ਹਾਰ ਜਾਂਦਾ ਪੀੜਤ, ਤੁਸੀਂ ਮੈਨੂੰ ਦੱਸੋ ਕਿੰਨਾ ਕੁ ਅੰਕੜਾ ਹੈ ਤੁਹਾਡੇ ਕੋਲ ਕਿ ਸਰਕਾਰ ਉਤਲੀ ਕੋਰਟ 'ਚ ਗਈ ਹੋਏਗੀ ਅਪੀਲ ਕਰਨ ਵਾਸਤੇ? ਕੋਈ ਆਪਣੇ ਪੱਧਰ ਤੇ ਤਾਂ ਭਾਵੇਂ ਕੋਸ਼ਿਸ਼ ਕਰੇ ਕਿ ਹਾਂ, ਪਰ ਕਿਸੇ ਨੂੰ ਕਦੇ ਸਰਕਾਰ ਨਹੀਂ ਕਹਿੰਦੀ ਕਿ ਹਾਂ ਆ ਜਾ ਭਾਈ, ਤੈਨੂੰ ਸਾਰਾ ਕੁਝ ਅਸੀਂ ਦੇਵਾਂਗੇ, ਤੇਰੀ ਲੜਾਈ ਲੜੀਏ। ਯਾਨੀ ਇੱਕ ਨਾਗਰਿਕ ਵਾਸਤੇ ਕੁਝ ਵੀ ਨਹੀਂ, ਆਪਣੇ ਬੰਦਿਆਂ ਵਾਸਤੇ ਕੁਝ ਵੀ ਨਹੀਂ, ਬਸ ਸ਼ਰੀਕਾਂ ਨੂੰ ਫਸਾਉਣਾ। ਤੋ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਅਸੀਂ ਇਹਦੇ 'ਚ ਦਖਲ ਨਹੀਂ ਦੇਵਾਂਗੇ। ਹਾਂ, ਜ਼ਮਾਨਤਾਂ ਕੈਂਸਲ ਵੀ ਹੁੰਦੀਆਂ, ਉਹਦਾ ਵੀ ਤੁਹਾਨੂੰ ਮੈਂ ਕਾਰਨ ਦੱਸ ਦਿੰਦਾ ਜੀ ਜੀ। ਜ਼ਮਾਨਤ ਕੈਂਸਲ ਉਦੋਂ ਹੁੰਦੀ ਹੈ ਜਦੋਂ ਜ਼ਮਾਨਤ ਦੀ ਜਿਹੜੀ ਕੋਈ ਸ਼ਰਤ ਹੈ ਉਹਦਾ ਉਲੰਘਣ ਹੁੰਦਾ ਹੈ, ਉਦੋਂ ਬੇਲ ਬਾਉਂਡ ਕੈਂਸਲ ਹੋ ਜਾਂਦਾ। ਜਦੋਂ ਕੋਈ ਬੰਦਾ ਗੈਰ ਹਾਜ਼ਰ ਰਹਿੰਦਾ, ਲਗਾਤਾਰ ਹਾਜ਼ਰ ਨਹੀਂ ਹੁੰਦਾ ਕੋਰਟ ਦੇ ਕਹਿਣ ਤੇ, ਕੋਰਟ ਦੀ ਪੇਸ਼ੀ ਤੇ, ਉਦੋਂ ਜ਼ਮਾਨਤ ਕੈਂਸਲ ਹੁੰਦੀ ਹੈ, ਬੇਲ ਬਾਉਂਡ ਕੈਂਸਲ ਹੋ ਜਾਂਦਾ ਹੈ। ਏਦਾਂ ਤੇ ਕੋਈ ਵੀ ਬੰਦਾ ਜਿਹੜਾ ਪਾਵਰਫੁਲ ਜਾ ਕੇ ਗਰੀਬ ਨੂੰ ਜ਼ਮਾਨਤ ਲੈਣ ਹੀ ਨਾ ਦੇਵੇਗਾ, ਕਹੇਗਾ ਕਿ ਨਹੀਂ ਨਹੀਂ ਇੱਥੋਂ ਲੈਗਾ ਤੇ ਮੈਂ ਉੱਤੋਂ ਜਾ ਕੇ ਕੈਂਸਲ ਕਰਾ ਦੂੰਗਾ। ਕਾਫੀ
ਕਹਿ ਲਓ ਕਿ ਬੈਡ ਐਕਸਪੀਰੀਅੰਸ ਰਿਹਾ ਇਹਨਾਂ ਦਾ ਬੇਲ ਕੈਂਸਲ ਕਰਾਉਣ ਦੀਆਂ ਜਿਹੜੀਆਂ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ। ਤੇ ਉਧਰ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ, ਕਹਿੰਦੇ ਹਿਟਲਰ ਦੀ ਵਿਚਾਰਧਾਰਾ ਤੇ ਚੱਲ ਰਹੇ ਨੇ ਭਗਵੰਤ ਮਾਨ। ਨਹੀਂ, ਜੇ ਹਿਟਲਰ ਦੀ ਵਿਚਾਰਧਾਰਾ ਇੱਥੇ ਹੈ ਤੇ ਫਿਰ ਚੰਡੀਗੜ੍ਹ 'ਚ ਕੀ ਆ? ਚੰਡੀਗੜ੍ਹ 'ਚ ਮਹਾਤਮਾ ਗਾਂਧੀ ਹੈ। ਮੈਨੂੰ ਦੱਸੋ, ਚੰਡੀਗੜ੍ਹ ਦੇ ਵਿੱਚ ਤੇ ਉੱਥੇ ਸਮਝੌਤਾ ਕਰ ਗਏ ਨੇ। ਚੰਡੀਗੜ੍ਹ 'ਚ ਸਮਝੌਤਾ ਕਰਕੇ ਤੇ ਕਮਾਲ ਦੀ ਗੱਲ ਹੈ ਕਿ ਉੱਥੇ ਕਾਂਗਰਸੀ ਤੇ ਇਹ ਇਕੱਠੇ ਰੌਲਾ ਪਾਉਂਦਾ ਕਿ ਡੈਮੋਕ੍ਰੇਸੀ ਬਚਾਓ, ਡੈਮੋਕ੍ਰੇਸੀ ਬਚਾਓ, ਬਚਾਓ ਬਚਾਓ ਜੀ। ਤੇ ਬਈ ਇੱਥੇ 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 ਤੁਸੀਂ ਕਹਿ ਰਹੇ ਹੋ ਹਿਟਲਰ ਸ਼ਾਹੀ ਆ, ਉੱਥੇ 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 ਕੀ ਆ ਫਿਰ? ਤੇ ਜੇ ਤੁਸੀਂ ਉੱਥੇ ਹਿਟਲਰ ਸ਼ਾਹੀ ਦੇ ਖਿਲਾਫ ਜਾਂ ਕਹਿ ਲਓ ਕਿ ਡੈਮੋਕ੍ਰੇਸੀ ਨੂੰ ਬਚਾਉਣ ਦੇ ਹੱਕ 'ਚ ਤੁਸੀਂ ਖੜੇ ਹੋ, ਤਾਂ ਇੱਥੇ ਕੀ ਆ? ਇੱਥੇ ਕੀ ਆ? ਅੱਛਾ, ਕਮਾਲ ਦੀ ਗੱਲ ਆ ਕਿ ਬਈ ਉੱਥੇ ਤੁਸੀਂ ਇਕੱਠੇ, ਇੱਥੇ ਤੁਸੀਂ ਪਾ ਰਹੇ ਹੋ ਰੌਲਾ ਇੱਕ ਦੂਜੇ ਦੇ ਵਿਰੁੱਧ। ਕਿਉਂ? ਕਿਉਂਕਿ ਤੁਹਾਡੇ ਆਪੋ ਆਪਣੇ ਇੰਟਰਸਟ ਨੇ। ਇੱਥੇ ਜੇ ਮੰਨ ਲਓ ਗੱਲ ਬਣਦੀ ਹੁੰਦੀ ਨਾ, ਜੇ ਜਨਤਾ ਦਾ ਤੁਹਾਨੂੰ ਡਰ ਨਾ ਹੁੰਦਾ ਤੇ ਇੱਥੇ ਵੀ ਹਿਟਲਰ ਅੱਜ ਨੂੰ ਤੁਸੀਂ ਕਹਿ ਰਹੇ ਹੋ, ਇੱਥੇ ਇਲੂ ਇਲੂ ਕਰਨਾ ਸੀ ਤੁਸੀਂ, ਮੁਝੇ ਇਸ਼ਕ ਹੈ ਤੁਮੀ ਸੇ, ਏਦਾਂ ਕਹਿਣਾ ਸੀ ਤੁਸੀਂ ਇੱਕ ਦੂਜੇ ਨੂੰ। ਸੋ ਇਹ ਤੇ ਜਨਤਾ ਦਾ ਡਰ ਹੈ ਤੁਹਾਨੂੰ ਕਿ ਜਨਤਾ ਨੇ ਬਈ ਸਾਨੂੰ ਹੋਰ ਥੱਲੇ ਸੁੱਟ ਦੇਣਾ। ਹਿਟਲਰ ਸ਼ਾਹੀ ਤਾਂ ਉੱਥੇ ਵੀ ਹੈ ਤੇ ਬਈ ਬਿਲਕੁਲ ਇੱਥੇ ਵੀ ਕਿਤੇ ਨਾ ਕਿਤੇ ਚੱਲਦੀ ਹੈ ਧੱਕੇਸ਼ਾਹੀ। ਤੇ ਮੈਂ ਕਹਿੰਦਾ ਕਿ ਉੱਥੇ ਆਮ ਆਦਮੀ ਪਾਰਟੀ ਵਾਲੇ ਵੇਖ ਕੇ ਇੱਥੇ ਇਹਨਾਂ ਨੂੰ ਦੱਸਣ ਕਿ ਕਿਸ ਤਰ੍ਹਾਂ ਦਾ ਧੱਕੇ ਦਾ ਸੇਕ ਕਿਸ ਤਰ੍ਹਾਂ ਦਾ ਹੁੰਦਾ, ਤੇ ਇੱਥੋਂ ਵਾਲੇ ਸਿੱਖਣ। ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਗੱਲ ਇਹ ਆ ਕਿ ਜੇ ਤੁਹਾਨੂੰ ਇਹ ਹਿਟਲਰ ਲੱਗਦਾ ਤੇ ਭਗਵੰਤ ਮਾਨ ਦੀ ਭੇਜੀ ਪੁਲਿਸ ਤੁਹਾਡੇ ਉੱਥੇ ਕਾਉਂਸਲਰਾਂ ਨੂੰ ਪ੍ਰੋਟੈਕਟ ਕਰ ਰਹੀ ਹੈ। ਬਿਲਕੁਲ। ਉਹ ਚੰਡੀਗੜ੍ਹ ਵਾਲੇ ਕਹਿੰਦੇ ਕਿ ਪੰਜਾਬ ਪੁਲਿਸ ਆ ਕੇ ਧੱਕਾ ਕਰਦੀ ਆ, ਭਾਜਪਾ ਵਾਲੇ ਕਹਿੰਦੇ। ਤਾਂ ਸਮਝ ਨਹੀਂ ਆਉਂਦੀ ਕਿ ਕਿਤੇ ਤਾਂ ਤੁਸੀਂ ਇਹਨਾਂ ਦੀ ਮਸ਼ੀਨਰੀ ਦਾ ਉੱਥੇ ਇਸਤੇਮਾਲ ਕਰ ਰਹੇ ਹੋ। ਚੰਡੀਗੜ੍ਹ ਕਿਤੇ ਬਾਹਰਲਾ ਸਟੇਟ ਥੋੜੀ, ਉਹ ਤਾਂ ਪੰਜਾਬ ਦਾ ਹਿੱਸਾ ਹੈ। ਉੱਥੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ, ਇੱਥੇ ਤੁਹਾਡਾ ਸੂਤ ਨਹੀਂ ਆ ਰਿਹਾ, ਇੱਥੇ ਤੁਸੀਂ ਇਹਨਾਂ ਨੂੰ ਭਾਜਪਾ ਵਾਲਿਆਂ ਦੀ ਥਾਂ ਤੇ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਹੋ। ਸੋ ਖੈਰ ਇਹ ਇਹਨਾਂ ਦਾ ਵਿਚਾਰ ਹੈ, ਕਹਿੰਦੇ ਕਿ ਹਿਟਲਰ ਦੀ ਵਿਚਾਰਧਾਰਾ ਤੇ ਚੱਲ ਰਹੇ ਨੇ ਭਗਵੰਤ ਮਾਨ। ਉਹਨੇ ਪਤਾ ਨਹੀਂ ਕਿਹੜੀ ਵਿਚਾਰਧਾਰਾ। ਇਹ ਕਹਿੰਦੇ ਆ ਜੀ ਕਿ ਅਸੀਂ ਸਰਕਾਰਾਂ ਦੀਆਂ ਕਮੀਆਂ ਤੇ ਬੋਲਣ ਤੋਂ ਗਰੇਜ਼ ਕਰਾਂਗੇ ਤਾਂ ਫਿਰ ਤੁਸੀਂ ਗਲਤ ਹੋ। ਜੇਕਰ ਤੁਸੀਂ ਸੋਚਦੇ ਹੋ ਤਾਂ ਅਸੀਂ ਗਰੇਜ਼ ਕਰਾਂਗੇ, ਤੁਸੀਂ ਗਲਤ ਹੋ। ਤੇ ਅਸੀਂ ਕਦੇ ਕਿਸੇ ਗੱਲ ਤੋਂ ਡਰਦੇ ਨਹੀਂ। ਤੇ ਹੁਣ ਸਮਾਂ ਆ ਗਿਆ ਕਿ ਤੁਸੀਂ ਡਾਕਟਰ ਅੰਬੇਦਕਰ ਤੇ ਭਗਤ ਸਿੰਘ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਹਟਾ ਦਿਓ, ਕਿਉਂਕਿ ਤੁਸੀਂ ਜੋ ਕਰ ਰਹੇ ਹੋ ਉਹ ਉਹਨਾਂ ਦੀ ਵਿਚਾਰਧਾਰਾ ਦੇ ਵਿਰੁੱਧ ਹੈ। ਕਿਰਪਾ ਕਰਕੇ ਆਪਣੇ ਦਫ਼ਤਰਾਂ ਤੋਂ ਉਹਨਾਂ ਦੀਆਂ ਤਸਵੀਰਾਂ ਹਟਾ ਦਿਓ। ਤੇ ਨਾਲ ਉਹ ਕਹਿੰਦੇ ਕਿ ਅਡੋਲਫ ਹਿਟਲਰ ਦੀਆਂ ਤਸਵੀਰਾਂ ਲਾਉਣੀਆਂ ਬਿਹਤਰ ਹੋਣਗੀਆਂ। ਤੁਸੀਂ ਉਸ ਦੀ ਵਿਚਾਰਧਾਰਾ ਤੇ ਚੱਲ ਰਹੇ ਹੋ। ਗੱਲ ਇਹ ਹੈ ਕਿ ਸਾਰਾ ਕੁਝ ਇਹੀ ਹੈ। ਤੁਸੀਂ ਗਾਂਧੀ ਦੇ ਨਾਮ ਤੇ ਬਹੁਤ ਦੇਰ ਖਾਧਾ ਜੀ, ਸੱਤਾ ਹਾਸਲ ਕੀਤੀ, ਜੋ ਉਹਨਾਂ ਨੇ ਘਾਲਣਾ ਕਾਲੀ ਨਹਿਰੂ ਗਾਂਧੀ, ਠੀਕ ਹੈ, ਉਹ ਕੁਛ ਹੱਦ ਤੱਕ ਬਈ ਉਹਨਾਂ ਨੇ ਕੀਤਾ ਵੀ ਹੈ, ਜੇਲਾਂ ਕੱਟੀਆਂ, ਸਾਰਾ ਕੁਝ ਕੀਤਾ। ਤੇ ਤੁਸੀਂ ਬਹੁਤ ਚਿਰ ਚਲਾਇਆ ਕੰਮ। ਇਹ ਹੁਣ ਤੁਹਾਡੇ ਗਾਂ ਉਸਤਾਦ ਆ ਗਏ ਨੇ। ਅੱਛਾ, ਮੈਂ ਅੱਜ ਵੇਖਣ ਡਿਆ ਸਾਂ, ਇਹ ਕਹਿਣ ਡਿਆ ਸੀ ਕਿ ਹੁਣ ਧਾਮੀ ਸਾਹਿਬ ਲੈਣ ਐਕਸ਼ਨ, ਕਿਉਂਕਿ ਬੀਬੀ ਬਾਦਲ ਕਹਿੰਦੀ ਆ ਕਿ ਜਿਹੜੀ ਸਾਡਾ ਚੋਣ ਨਿਸ਼ਾਨ ਤੱਕੜੀ, ਉਹ ਤੱਕੜੀ ਗੁਰੂ ਨਾਨਕ ਦੀ। ਤੇ ਮੈਂ ਆਪਣੇ ਆਪ ਚ ਪਿਆ ਸੋਚਿਆ ਕਿ ਭਾਈ ਉਹ ਧਰਮ ਦਾ ਸਹਾਰਾ ਲੈ ਰਹੇ ਨੇ ਤੇ ਤੁਸੀਂ ਸ਼ਹੀਦਾਂ ਦਾ ਸਹਾਰਾ ਲੈ ਰਹੇ ਜੇ, ਭਗਤ ਸਿੰਘ ਹੋਰਾਂ ਦਾ। ਤੁਸੀਂ ਹਰੇਕ ਗੱਲ ਇਨਕਲਾਬ ਚ ਬਲੇਟ ਦਿੰਦੇ ਜੀ। ਕੀ ਭਗਤ ਸਿੰਘ, ਜੇ ਭਗਤ ਸਿੰਘ ਅੱਜ ਦੇ ਦੌਰ ਚ ਹੁੰਦਾ ਤੇ ਕੀ ਉਹ, ਤੁਸੀਂ ਇਹ ਦੇਖੋ ਨਾ ਕਿ ਬਈ ਜਹਾਜ਼ ਤੇ ਉਡਾਈ ਫਿਰਦਾ ਕੇਜਰੀਵਾਲ ਸਾਹਿਬ ਨੂੰ, ਇਸ਼ਾਰਿਆਂ ਤੇ ਨੱਚਦਾ ਫਿਰਦਾ। ਗੱਲ ਇਹ ਹੈ ਕਿ ਅੰਬੇਦਕਰ ਸਾਹਿਬ ਦੀ ਬਰਸੀ ਤੇ ਇਹਨਾਂ ਨੇ ਇਸ਼ਤਿਹਾਰ ਤੱਕ ਨਹੀਂ ਦਿੱਤਾ ਐਤਕੀ ਅਪ੍ਰੈਲ ਦੇ ਵਿੱਚ। ਦੇਖ ਲਓ ਤੁਸੀਂ, ਤੁਹਾਨੂੰ ਪਤਾ ਇਸ ਗੱਲ ਦਾ? ਇੱਕ ਇਸ਼ਤਿਹਾਰ ਤੱਕ ਨਹੀਂ ਦਿੱਤਾ। ਇੱਕ ਇਸ਼ਤਿਹਾਰ ਵੀ ਨਹੀਂ ਸੀ, ਜਦ ਕਿ ਖੱਟਰ ਦੀ ਸਰਕਾਰ ਦਾ ਇਸ਼ਤਿਹਾਰ ਸੀਗਾ ਪੰਜਾਬ ਦੀਆਂ ਅਖਬਾਰਾਂ 'ਚ। ਤਾਂ ਉਹ ਅੰਬੇਦਕਰ ਦੀ ਫੋਟੋ ਲਾਉਣ ਨਾਲ। ਅੱਛਾ, ਗੱਲ ਇਹ ਹੈ ਕਿ ਆਪਾਂ ਉਹ ਕਹਿੰਦੇ ਆ ਕਿ ਠੀਕ ਹੈ ਯਾਰ, ਇਨਕਲਾਬ ਵੇਖਣ 'ਚ ਤਾਂ ਕੀ ਇਨਕਲਾਬ ਤੁਹਾਨੂੰ ਲੱਗਦਾ ਇੱਥੇ ਬੈਠਿਆਂ ਨੂੰ ਇਨਕਲਾਬ ਆ ਗਿਆ? ਜਦੋਂ ਵੀ ਕੋਈ ਗੱਲ ਹੁੰਦੀ ਹੈ ਤੁਸੀਂ ਦੇਖ ਲਓ, ਇਮੋਸ਼ਨਲ ਕਰਕੇ ਕਹਿ ਦੇਣ ਕਿ ਸ਼ਹੀਦਾਂ ਨਾਲ ਜੋੜ, ਮਤਲਬ ਕਿ ਸਾਰੇ ਹੀ ਤੁਸੀਂ ਕਰਦੇ ਇਹੀ ਹੋ। ਕੋਈ ਮਹਾਤਮਾ ਗਾਂਧੀ ਨੂੰ ਵਰਤ ਗਿਆ, ਕੋਈ ਭਗਤ ਸਿੰਘ ਨੂੰ ਵਰਤ ਰਿਹਾ ਤੇ ਕੋਈ ਧਰਮ ਦਾ।
ਸਿਆਸਤ ਤੇ ਇਹੀ ਹੈ ਨਾ। ਸੋ ਜੀ ਖੈਰ ਇਹ ਆ ਸਾਰਾ ਕੁਝ। ਮੈਂ ਤਾਂ ਹੈਰਾਨ ਆ ਕਿ ਉੱਥੇ ਭਗਵੰਤ ਮਾਨ ਦੀ ਮਸ਼ੀਨਰੀ ਗਈ ਹੋਈ ਹੈ ਚੰਡੀਗੜ੍ਹ ਦੇ ਵਿੱਚ, ਤੇ ਉੱਥੇ ਕਾਂਗਰਸ ਇਕੱਠੇ ਕਹਿ ਰਹੇ ਆ ਵੀ ਅਸੀਂ ਡੈਮੋਕ੍ਰੇਸੀ ਬਚਾਉਣ ਲਈ ਲੜ ਰਹੇ ਹਾਂ। ਤੇ ਇੱਥੇ 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 ਇਹਨਾਂ ਦੇ ਉਲਟ ਕਹਿੰਦੇ ਕਿ ਨਹੀਂ, ਇੱਥੇ ਸਾਡੇ ਨਾਲ ਧੱਕਾ ਹੋ ਰਿਹਾ। ਇਸ਼ਤਿਹਾਰ ਤਾਂ ਮਿੰਟੂ ਜੀ ਜੇ ਕਿਸੇ ਸਕੂਲ ਦਾ ਜਾਂ ਬੱਸ ਅੱਡੇ ਦਾ ਉਦਘਾਟਨ ਕਰਨਾ ਹੁੰਦਾ ਫੇਰ ਹੀ ਆਉਂਦਾ ਨਾ ਪੰਜਾਬ ਦੇ ਅਖਬਾਰਾਂ 'ਚ। ਜੀ ਇਹ ਤੇ ਹੈ, ਸਹੀ ਗੱਲ ਹੈ। ਕੇਜਰੀਵਾਲ ਸਾਹਿਬ ਕਹਿੰਦੇ ਮੈਂ ਨਹੀਂ ਜਾਣਾ ਈਡੀ ਕੋਲੇ। ਉਹ ਤਾਂ ਕਹਿਣਗੇ, ਮੈਨੂੰ ਲੱਗਦਾ ਕਿ ਈਡੀ ਸਾਡੇ ਘਰੇ ਹੀ ਆ ਜਾਵੇ, ਇੱਥੇ ਹੀ ਪੁੱਛ ਲਵੇ। ਪਰ ਆ ਵੀ ਸਕਦੀ ਹੈ ਮਿੰਟੂ, ਕਿਉਂਕਿ ਉਹਨਾਂ ਨੂੰ ਹਾਂਜੀ ਈਡੀ ਆ ਸਕਦੀ। ਹਿੰਮਤ ਸੋਰੇਨ ਨੇ ਕਹਿਤਾ, ਉਹ ਕਹਿੰਦਾ ਜੀ ਉਹਨਾਂ ਨੇ ਦਿੱਤਾ ਸੀ ਟਾਈਮ, ਉਹ ਤਾਂ ਆਇਆ ਨਹੀਂ। ਉਹ ਕਹਿੰਦਾ ਕਿ ਤੁਸੀਂ ਮੇਰੇ ਘਰੇ ਆ ਜਾਓ, ਜਿਹੜਾ ਕੋਈ ਪੁੱਛਣਾ ਦੱਸਣਾ, ਮੈਂ ਨਹੀਂ ਆਉਂਦਾ। ਗੜ 7 ਦੇ ਚ ਤਾਂ ਉਸੇ ਹਿਸਾਬ ਕਿਤਾਬ ਨਾਲ ਹੀ ਕੇਜਰੀਵਾਲ ਸਾਹਿਬ ਚੱਲਦੇ ਪਏ ਆ। 7 ਸੰਮਣ ਹੋ ਗਏ ਉਹਨੂੰ। ਹਾਂਜੀ ਉਹਨੂੰ 7 ਸੰਮਣ ਹੋ ਗਏ। 9ਵਾਂ ਤੇ ਇਹ ਕਿੰਨੇ ਤੇ ਬੈਠੇ ਆ? ਚੌਥੇ ਤੇ ਪੰਜਵੇਂ ਤੇ ਚੌਥੇ ਤੇ। ਇਹ ਚੌਕਾ ਵੱਜ ਗਿਆ। ਇਹ ਚੌਕਾ ਵੱਜ ਗਿਆ। ਹਾਂਜੀ ਇਹ ਮੈਨੂੰ ਲੱਗਦਾ ਬਰੋਬਰ ਕਰਨਗੇ ਹਿਸਾਬ ਕਿਤਾਬ, ਕਿ ਬਰੋਬਰ ਹੋ ਜਾਵੇ ਫੇਰ ਦੇਖਦੇ ਹਾਂ ਕੀ ਬਣਦਾ ਹੈ। ਨਹੀਂ ਮੈਨੂੰ ਲੱਗਦਾ ਮਤਲਬ ਕਿ ਅੱਜ ਵੀ ਇਹਨਾਂ ਨੇ ਹਾਂਜੀ ਮੈਨੂੰ ਲੱਗਦਾ ਬਰੋਬਰ ਨਹੀਂ ਹੋਣਾ ਮਿੰਟੂ ਜੀ। ਜਿਵੇਂ ਜਿਵੇਂ ਇੰਡੀਆ ਗੱਠ ਜੋੜਦੀ ਜਿਵੇਂ ਇੰਡੀਆ ਗੱਠ ਜੋੜਦੀ ਸੀਟਾਂ ਸੂਟਾਂ ਦੀ ਵੰਡ ਹੋਊਗੀ ਫਿਰ ਬਰਾਬਰ ਨਹੀਂ ਹੋਣਾ ਜੀ। ਨਹੀਂ ਉਹ ਇਹੀ ਹੈ ਨਾ ਕਿ ਚਲੋ ਦੇਖਦੇ ਆ, ਪਰ ਉਹ ਮੈਨੂੰ ਲੱਗਦਾ ਕਿ ਸਮਨਿੰਗ ਤੇ ਫਿਰ ਉਹ ਕਰ ਦੇਣਗੇ ਨਾ। ਸਮਨਿੰਗ ਤੇ ਹੁੰਦੀ ਰਹੇਗੀ, ਪਰ ਇਹਨਾਂ ਨੂੰ ਤੇ ਇਸ ਗੱਲ ਦਾ ਇਲਮ ਆ ਕਿ ਬਈ ਲੈ ਦੇ ਕੇ ਜੇ ਕੋਈ ਮਹੀਨਾ ਖੰਡ ਹੋਰ ਨਿਕਲ ਗਿਆ ਤੇ ਮੋਡਲ ਕੋਡ ਆਫ ਕੰਡਕਟ ਲੱਗ ਜਾਊਗਾ, ਉਹਨੇ ਚਲੋ ਫਿਰ ਵੇਖੀ ਜਾਊਗੀ। ਇਹ ਅੱਜ ਵੀ ਕਹਿ ਰਿਹਾ ਕਿ ਤੁਹਾਡਾ ਮੰਤਵ ਤਾਂ ਗ੍ਰਿਫਤਾਰ ਕਰਨ ਦਾ, ਜੇ ਤੁਸੀਂ ਪੁੱਛਣਾ ਕਹਿੰਦੇ ਲਓ ਕਰ ਲਓ ਗੱਲ, ਕਹਿੰਦੇ ਜੇ ਤੁਸੀਂ ਪੁੱਛਣਾ ਤੇ ਮੈਨੂੰ ਲਿਖਤੀ ਭੇਜੋ ਤੇ ਮੈਂ ਤੁਹਾਨੂੰ ਜਵਾਬ ਦੇ ਦਿੰਦਾ। ਤੇ ਮੈਂ ਕਿਹਾ ਮਜੀਠੀਆ ਨੂੰ ਵੀ ਤੁਸੀਂ ਚਿੱਠੀ ਕੱਢ ਦਿੰਦੇ। ਹਾਂਜੀ ਸਾਧੂ ਸਿੰਘ ਧਰਮਸੋਤ ਨੂੰ ਵੀ ਕੱਢ ਦਿੰਦੇ। ਸਾਧੂ ਸਿੰਘ ਧਰਮਸੋਤ ਨੂੰ ਵੀ ਚਿੱਠੀ ਕੱਢ ਦਿਆ ਕਰੋ ਫਿਰ। ਆਸ਼ੂ ਨੂੰ ਵੀ ਹਾਂਜੀ ਦੱਸ ਦਿਓ ਜੀ ਤੁਸੀਂ, ਆਓ ਫਿਰ ਚਿੱਠੀਆਂ ਹੀ ਕੱਢ ਦਿਓ। ਤਾਂ ਤੁਸੀਂ ਦੂਜੇ ਨੂੰ ਤਾਂ ਜਦੋਂ ਤੁਸੀਂ ਵਲੇਟਣਾ ਹੁੰਦਾ ਕਹਿੰਦੇ ਹੋ ਕਿ ਕਾਨੂੰਨ ਦਾ ਸਾਹਮਣਾ ਕਰ, ਕਾਨੂੰਨ ਦੀ ਪਾਲਣਾ ਕਰ, ਤੇ ਦੂਸਰੇ ਪਾਸੇ ਤੁਸੀਂ ਇੱਧਰ ਉਹ ਤੁਰਦੇ ਹੋ ਕਿ ਨਹੀਂ ਜੀ ਸਾਡੇ ਨਾਲ ਧੱਕਾ ਹੁੰਦਾ, ਤੁਸੀਂ ਲੋਕ ਸਭਾ 'ਚ ਪ੍ਰਚਾਰ ਤੋਂ ਰੋਕਣਾ ਵਗੈਰਾ ਵਗੈਰਾ ਸਾਰੀਆਂ ਗੱਲਾਂ ਨੇ। ਖੈਰ ਕਮਾਲ ਦੀ ਗੱਲ ਤੇ ਇਹ ਆ ਕਿ ਮਾਨ ਸਾਹਿਬ ਨੇ ਚੁੱਕਿਆ ਜਹਾਜ਼ ਕੱਲ, ਚੰਡੀਗੜ੍ਹ ਜਾ ਠੁੱਕੇ, ਅੱਗੇ ਗੱਲ ਕਰਕੇ ਹਟਿਆ ਮੈਂ, ਤੇ ਹਿਸਾਬ ਲਾ ਲਓ ਉੱਥੇ 1.5 ਕੁ ਇਹਨਾਂ ਦਾ ਵਿਧਾਇਕ ਹੈ ਗੋਆ 'ਚ। ਕਹਿੰਦੇ ਜੀ ਅਸੀਂ ਵਿਧਾਇਕਾਂ ਨਾਲ ਮੀਟਿੰਗ ਕਰਨ ਚੱਲੇ, ਨਿਕਲ ਕੇ ਉਧਰ 2-3 ਦਿਨ ਗੋਆ 'ਚ ਰਵਾਂਗੇ। ਤੇ ਮਤਲਬ ਕਿ ਬਹਾਨੇ ਲੱਭਦੇ ਫਿਰਦੇ ਆ ਕਿ ਜਾਣਾ ਨਾ ਪਵੇ ਉੱਥੇ। ਕਹਿੰਦੇ ਜੀ ਬਹੁਤ ਜ਼ਰੂਰੀ ਮੀਟਿੰਗ ਹੈ, ਲੋਕ ਸਭਾ ਦੀ ਤਿਆਰੀ ਕਰਨੀ ਆ। ਮੈਂ ਕਿਹਾ ਉਹ ਤੋਂ ਬਾਅਦ ਹਿਮਾਚਲ 'ਚ ਵੀ ਚਲੇ ਜਾ ਸਕਦੇ ਆ, ਜਿੱਥੇ ਅੱਗੇ ਇਲੈਕਸ਼ਨ 'ਚ ਰੰਗ ਲੱਗੇ ਸਨ, ਕਿ ਹਾਂ ਬਈ ਉੱਥੇ ਵੀ ਤਿਆਰੀ ਕਰਨੀ। ਤਾਂ ਯਾਨੀ ਕੁੱਲ ਮਿਲਾ ਕੇ ਤੁਸੀਂ ਹਿਸਾਬ ਲਾ ਲਓ ਕਿ ਸਾਰੀਆਂ ਕਾਰਵਾਈਆਂ ਦੇ ਵਿੱਚ ਤੇਲ ਕਿਹਦਾ ਫੁਕਦਾ ਫਿਰਦਾ ਹੈ, ਟਾਈਮ ਕਿਹਦਾ ਵੇਸਟ ਹੁੰਦਾ ਫਿਰਦਾ ਹੈ। ਸਾਡਾ ਮੁੱਖ ਮੰਤਰੀ ਉਹ ਆਉਂਦਾ 2 ਦਿਨ ਇੱਥੇ ਰਹਿੰਦਾ, ਨਿਯੁਕਤੀ ਉਹਦਾ ਇੱਕੋ ਕੰਮ ਹੈ ਨਿਯੁਕਤੀ ਪੱਤਰ ਵੰਡਣ ਆਉਣਾ। ਉਹਨੇ 100-200 ਜਿਹੜੀ ਕੋਈ ਵੈਕੈਂਸੀ ਦਿੱਤੀ ਹੁੰਦੀ ਆ, ਉਸ ਪਲੇਟਫਾਰਮ ਤੇ ਖਲੋ ਕੇ ਉਹਨੇ 1.5 ਘੰਟਾ ਸਪੀਚ ਕਰਨੀ ਹੁੰਦੀ ਆ, ਲਾਲ ਕਿਲੇ ਤੇ ਜਿਵੇਂ ਨਰਿੰਦਰ ਮੋਦੀ ਸਪੀਚ ਕਰਦੇ ਆ ਕਰਕੇ। ਤੇ ਚਲੋ ਜੀ ਮੁੜ ਕੇ ਫੇਰ ਪਾਇਲਟ ਨੂੰ ਕਹਿਣਾ, ਪਾਇਲਟ ਤੇ ਕਹਿੰਦਾ ਮੈਂ ਤਾਂ ਵੀਰੇ ਉਤਰਦਾ ਹੀ ਨਹੀਂ ਥੱਲੇ, ਵਿੱਚ ਹੀ ਬੈਠਾ ਰਹਿਣਾ। ਕੀ ਪਤਾ ਕਿਹੜੇ ਵੇਲੇ ਉਹਨਾਂ ਨੇ ਕਹਿ ਦੇਣਾ ਮੋੜ ਦੇ ਦਿੱਲੀ ਨੂੰ, ਮੋੜ ਦੇ ਕਲਕੱਤੇ ਨੂੰ। ਕਹਿੰਦਾ ਵੀਰੇ ਆਪਾਂ ਤੇ ਜਾਈਦਾ ਹੀ ਨਹੀਂ, ਜਿਹੜੇ ਵਿੱਚ ਹੀ ਰੱਖੇ ਨੇ ਸੁੱਖ ਨਾਲ। ਤੇ ਗੱਲ ਇਹ ਆ ਕਿ ਹੁਣ 3 ਦਿਨ ਸ਼ਾਇਦ ਉੱਥੇ ਰਹਿਣਗੇ, ਉਸ ਤੋਂ ਬਾਅਦ ਆਉਣਗੇ ਤੇ ਬਾਕੀ ਹੁਣ ਵੇਖੋ ਕੀ ਬਣਦਾ। ਤੇ ਇਹ ਤੇ ਸਾਫ਼ ਆ, ਇਹ ਸਪਸ਼ਟ ਆ ਕਿ ਈਡੀ ਇਸ ਵੇਲੇ ਪੂਰੀ ਖੁੱਲੀ ਹੋਈ ਆ। ਜਿੱਥੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਇੰਡੀਆ ਵਾਲੇ ਹੈਗੇ ਆ ਕਿ ਇਹਨਾਂ ਨੂੰ ਵਲੇਟਿਆ ਜਾਵੇ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ। ਕੇਜਰੀਵਾਲ ਦੇ ਮਗਰ ਉਹਨਾਂ ਨੂੰ ਪਤਾ ਜੇ ਕੇਜਰੀਵਾਲ ਵਲੇਟਿਆ ਗਿਆ ਨਾ ਤਾਂ ਆਮ ਆਦਮੀ ਪਾਰਟੀ ਇੱਕ ਤਰ੍ਹਾਂ ਨਾਲ ਫਿਰ ਹੋ ਜਾਏਗੀ, ਸੂਤ ਹੋ ਜਾਏਗੀ। ਇਸ ਕਰਕੇ ਇੱਕ ਚੀਜ਼ ਹੋਰ ਵੀ ਤੁਹਾਨੂੰ ਦੱਸ ਦੇਣਾ, ਕੇਜਰੀਵਾਲ ਜਦੋਂ, ਮੇਰੀ ਗੱਲ ਤੁਸੀਂ ਯਾਦ ਰੱਖਣਾ, ਕੇਜਰੀਵਾਲ ਹੀ ਨਰਿੰਦਰ ਮੋਦੀ ਦਾ ਇੰਡੀਆ 'ਚ ਬਦਲ ਬਣੇਗਾ। ਠੀਕ ਹੈ ਹਾਂਜੀ ਵੱਡੀ ਗੱਲ ਕਹਿ ਰਿਹਾ ਮੈਂ, ਕੇਜਰੀਵਾਲ ਹੀ ਬਦਲ ਬਣੇਗਾ, ਔਰ ਬਣੇਗਾ ਵੀ ਹਿੰਦੂਤਵ ਹੀ, ਮਤਲਬ ਕਿ ਇੱਕ ਵਿਚਾਰਧਾਰਾ ਤੇ ਅੱਗੇ ਵੱਧ ਕੇ। ਜੀ ਬਿਲਕੁਲ, ਇਹ ਲੱਗਦਾ ਚੀਜ਼ ਸੱਚ ਹੀ ਹੋਣੀ ਹੈ ਮਿੰਟੂ, ਜਿਹੜੇ ਹਿਸਾਬ ਨਾਲ ਹੁਣ ਦੀ ਪੋਲਿਟਿਕਸ ਨੂੰ ਦੇਖਦੇ ਆ ਨਾ।
ਕਿਉਂਕਿ ਉਹਨਾਂ ਕੋਲ ਇਹਨਾਂ ਨੇ ਇੰਡੀਆ ਗੱਠਜੋੜ ਚ ਬਸ ਕੌਮੀ ਪੋਲਿਟਿਕਸ ਚ ਪੈਰ ਧਰ ਲਿਆ। ਤੇ ਤੁਹਾਨੂੰ ਪਤਾ ਹੈ ਜਦੋਂ ਪੈਰ ਧਰ ਲੈਂਦੇ ਨੇ, ਇੱਕ ਵਾਰੀ ਦਿੱਲੀ ਚ ਪੈਰ ਧਰਿਆ ਹਿੱਲੇ, ਪੰਜਾਬ ਚ ਪੈਰ ਧਰਿਆ ਹਿੱਲੇ, ਆ ਤੁਸੀਂ ਚੰਡੀਗੜ੍ਹ ਆ ਲੈਂਦੇ ਇਹਨਾਂ ਦੇ ਖੰਭਾ ਹੇਠਾਂ, ਹਿਲਾ ਕੇ ਦਿਖਾ ਦਿਓ। ਇਹ ਨਾ ਲਾਗੇ ਲੱਗਣ। ਭਾਜਪਾ ਵਾਲਿਆਂ ਨੂੰ ਪਤਾ ਹੈ, ਉਹ ਤਾਂ ਹੀ ਢੇਰਾ ਫੇਰੀਆਂ ਕਰਨ ਡਏ ਇਹਨਾਂ ਦੇ ਨਾਲ, ਧੱਕੇ ਕਰਨ ਡਏ ਆ। ਉਹਨਾਂ ਨੂੰ ਪਤਾ ਜੇ ਝਾੜੂ ਇੱਕ ਵਾਰੀ ਗੱਡਿਆ ਗਿਆ ਨਾ ਵਿਹੜੇ ਚ, ਪੁੱਠਾ ਝਾੜੂ ਤੁਹਾਨੂੰ ਪਤਾ ਹੀ ਆ, ਆਪਣੇ ਤੇ ਉਂਝ ਬੀਬੀਆਂ ਰੱਖਣ ਦਿੰਦੀਆਂ, ਇਹ ਫਿਰ ਤਾਂ ਬਹੁਤ ਬੁਰਾ ਹੋ ਜਾਣਾ। ਤਾਂ ਮਤਲਬ ਘੱਟ ਗਿਆ ਅਸੀਂ ਕੰਮੋਂ। ਤਾਂ ਹੀ ਭਾਜਪਾ ਵਾਲੇ ਜ਼ੋਰ ਲਾਉਂਦੇ ਕਿ ਕਿਸੇ ਤਰੀਕੇ ਨਾਲ ਰੋਕਿਆ ਜਾਵੇ। ਅੱਜ ਵੀ ਉਹਨਾਂ ਨੇ ਇਲੈਕਸ਼ਨ ਕੈਂਸਲ ਕਰਾਤਾ, ਹਾਈ ਕੋਰਟ ਚ ਗਏ ਨੇ ਜੀ। ਨਹੀਂ ਉਹ ਮਿੰਟੂ ਜੀ, ਪਤਾ ਗੱਲ ਕੀ ਅਸਲ ਦੇ ਵਿੱਚ ਜੋ ਉਹ ਰਾਜਨੀਤੀ ਕਰਦੇ ਹਿੰਦੂਤਾ ਵਾਲੀ, ਉਹਦੀ ਕਾਟ ਇਹਦੇ ਕੋਲੇ ਹੈਗੀ, ਇਹਨੂੰ ਚੰਗੀ ਤਰ੍ਹਾਂ ਉਹ ਚੀਜ਼ ਸਥਾਪਿਤ ਕਰਨੀ ਆਉਂਦੀ ਆ ਉਹਦੀਆਂ ਗੱਲਾਂ ਰਾਹੀਂ। ਨਹੀਂ ਸੁੰਦਰਕਾਂਡ ਵੇਖੋ ਬਰਾਬਰ ਚਲਾਤਾ। ਹਾਂਜੀ ਬਿਲਕੁਲ। ਸੁੰਦਰਕਾਂਡ ਦੇ ਪਾਠ ਚਲਾਤੇ, ਉਧਰੋਂ ਭਾਜਪਾ ਵਾਲਿਆਂ ਨੇ ਸਵਾਲ ਚੁੱਕੇ ਤੇ ਲੋਕਾਂ ਨੇ ਸਵਾਲ ਚੁੱਕੇ ਕਿ ਕੀ ਗੱਲ ਹਿੰਦੂ ਧਰਮ ਦਾ ਤੁਸੀਂ ਠੇਕਾ ਲਿਆ। ਕੇਜਰੀਵਾਲ ਸਾਹਿਬ ਨੇ ਦੇਖੋ ਕਿ ਇਹ ਗੱਲਾਂ ਇਸ਼ਾਰਾ ਕਰਦੀਆਂ ਹੁੰਦੀਆਂ, ਇੰਡੀਕੇਟ ਕਰਦੀਆਂ ਨੇ ਕਿ ਲੋਕ ਹੀ ਪੈ ਗਏ, ਲੋਕ ਹੀ ਜਵਾਬ ਦੇਣ ਲੱਗ ਪਏ ਕਿ ਹਿੰਦੂ ਧਰਮ ਇਕੱਲਾ ਤੁਹਾਡਾ, ਕੇਜਰੀਵਾਲ ਸਾਹਿਬ ਹਿੰਦੂ ਨਹੀਂ। ਇਹ ਗੱਲਾਂ ਹੁੰਦੀਆਂ ਨੇ ਨਾ। ਇਹਨਾਂ ਨੇ ਜੈ ਸ਼੍ਰੀ ਰਾਮ ਕਿਹਾ ਤੇ ਉਹਨਾਂ ਨੇ ਆਖਿਆ ਕੋਈ ਗੱਲ ਨਹੀਂ, ਬੂਥ ਤੇ ਨਾਰਾ ਲਾਓ ਜੈ ਬਜਰੰਗਬਲੀ। ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਬਿਲਕੁਲ ਪਾਠ ਕੀਤਾ। ਆਪਦਾ ਉਹ ਜਿਹੜਾ ਹੈਗਾ ਸੀਗਾ ਇਹਨਾਂ ਦਾ ਦੋਸਤ, ਇਹਨਾਂ ਦਾ ਮੁਸਲਮਾਨ ਐਮਐਲਏ, ਉਹਦੇ ਮਗਰ ਨਹੀਂ ਗਏ। ਬਿਲਕਿਸ ਬਾਨੋ ਤੇ ਬੋਲੇ ਨਹੀਂ, ਸੀਏ ਤੇ ਨਹੀਂ ਬੋਲੇ, 370 ਸੀਏ ਤੇ ਤਾਂ ਨਾ, ਹਾਂਜੀ ਉਹਨਾਂ ਤੇ ਤਾਂ ਬੋਲਣਾ ਹੀ ਕੀ ਆ। ਗੁਜਰਾਤ ਚ ਇਲੈਕਸ਼ਨ ਲੜਨ ਨੂੰ ਵੇਲੇ ਵੀ ਨਹੀਂ ਬੋਲੇ। ਬਿਲਕੁਲ ਹਾਂਜੀ। ਜੋ ਉਸ ਰਾਜਨੀਤੀ ਨੂੰ ਟੋਹ ਕਰਦੀਆਂ ਨਾ ਜਿਹੜੀਆਂ ਚੀਜ਼ਾਂ, ਉਹ ਬਿਲਕੁਲ ਬਹੁਤ ਚੰਗੇ ਤਰੀਕੇ ਨਾਲ ਕਰਦੇ ਕੇਜਰੀਵਾਲ ਸਾਹਿਬ। ਇਹ ਗੱਲ ਨਹੀਂ ਤੇ ਉਹਨਾਂ ਨੂੰ ਪਤਾ ਜੀ ਇਸ ਰਸਤੇ ਤੇ, ਇਸ ਪੱਥ ਤੇ ਅੱਗੇ ਵੱਧ ਸਕਦੇ ਆ। ਨਾਲ ਉਹਨਾਂ ਦੇ ਕੋਲ ਉਹੀ ਹੈ, ਜਿਵੇਂ ਗੁਜਰਾਤ ਮਾਡਲ ਸੀਗਾ ਨਾ ਮੋਦੀ ਸਾਹਿਬ ਕੋਲ, ਤੇ ਨਾਲ ਹਿੰਦੂਤਵ, ਇਹਨਾਂ ਦੇ ਕੋਲ ਆਪਣਾ ਇੱਕ ਮਾਡਲ ਹੈ ਕੇਜਰੀਵਾਲ ਮਾਡਲ। ਸਿਹਤ ਸਿੱਖਿਆ ਜੀ, ਸਕੂਲ ਖੋਲੇ ਆ ਜੀ, ਡਿਸਪੈਂਸਰੀ, ਉਹ ਕੀ ਉਹਨੂੰ ਕਹਿੰਦੇ, ਮਹੱਲਾ ਕਲੀਨਿਕ, ਉਹ ਖੋਲੇ ਆ ਜੀ। ਬਸ ਉਹ ਮਤਲਬ ਕਿ ਉਹ ਨਾਲ ਉਹ ਹੈ, ਪਲੱਸ ਆ ਚੀਜ਼ਾਂ ਸਭ ਮਿਸ਼ਰਣ ਤਾਂ ਬਰੋਬਰ ਦਾ ਹੀ ਹੈ। ਬਿਲਕੁਲ ਜੀ। ਤੇ ਇੱਕ ਚਰਚਿਤ ਵਿਧਾਇਕ ਨੇ ਮਿੰਟੂ ਜੀ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਹੈ ਜੀ। ਚਰਚਿਤ ਵਿਧਾਇਕ ਹੈਗੇ ਨੇ ਉਹ, ਮਤਲਬ ਕਿ ਦੇਵ ਜਿਹੜੇ ਹੈਗੇ ਆ ਵਿਧਾਨ ਸਭਾ ਜਾਂਦੇ, ਦੇਵ ਮਾਨ। ਹਾਂਜੀ ਸਾਈਕਲ ਤੇ ਜਾਂਦੇ ਰਹੇ ਨੇ ਵਿਧਾਨ ਸਭਾ ਚ। ਇੱਕ ਵਾਰੀ ਗਏ, ਮੁੜ ਕੇ ਸਾਈਕਲ ਦੇ ਚੱਕੇ ਹੀ ਟੁੱਟ ਗਏ ਨੇ। ਫਿਰ ਤਾਂ ਨਹੀਂ ਜਾਇਆ ਗਿਆ। ਹਾਂਜੀ ਦੇਖੋ ਇਹਨਾਂ ਨੇ ਮਤਲਬ ਕਿ ਆਪ ਦੇ ਸੁਪਰੀਮੋ ਨਾਲ ਗੱਲਬਾਤ ਕੀਤੀ ਆ। ਤੇ ਇਹ ਜਿਹੜੀ ਦੇਖੋ, ਚਲੋ ਹੁਣ ਉੱਥੇ ਕੀ ਮੁਲਾਕਾਤ ਹੋਈ ਹੈ ਪਤਾ ਨਹੀਂ ਹੈ, ਪਰ ਤੁਸੀਂ ਇੱਕ ਚੀਜ਼ ਵੇਖੋ ਕਿ ਇਹਦਾ ਪ੍ਰੈਸ ਨੋਟ ਛਪਿਆ ਹੈ। ਯਾਨੀ ਖੁਦ ਵਿਧਾਇਕ ਨੇ ਪ੍ਰੈਸ ਨੋਟ ਭੇਜਿਆ ਕਿ ਬਾਈ ਮੈਂ ਮਿਲ ਕੇ ਆਇਆ ਤੇ ਮੈਂ ਵਿਕਾਸ ਦੇ, ਸ਼ਹਿਰ ਦੇ ਵਿਕਾਸ ਵਾਸਤੇ ਕੁਝ ਗੱਲਾਂ ਕੀਤੀਆਂ। ਮਤਲਬ ਕਿ ਸੀਐਮ ਨੂੰ ਨਹੀਂ ਮਿਲ ਰਹੇ, ਹੋ ਆਪਣੇ ਮੰਤਰੀ ਨੂੰ, ਸੰਬੰਧਿਤ ਮੰਤਰੀ ਨੂੰ ਨਹੀਂ ਮਿਲ ਰਹੇ ਆਪ ਸੁਪਰੀਮੋ ਨੂੰ ਜੀ। ਦੇਵ ਮਾਨ ਨੇ, ਤੁਹਾਨੂੰ ਪਤਾ ਹੋਣਾ, ਸ਼ਡਿਊਲ ਕਾਸਟ ਭਾਈਚਾਰੇ ਚੋਂ ਡਿਪਟੀ ਬਣਾਉਣ ਦੀ ਮੰਗ ਚੁੱਕੀ ਸੀਗੀ। ਉਸ ਤੋਂ ਬਾਅਦ ਉਹ ਬੰਦਾ ਗਾਇਬ ਕਰਤਾ ਇਹਨਾਂ ਨੇ। ਈਵਨ ਦੈਟ ਕਿ ਖੇਤੀਬਾੜੀ ਮਹਿਕਮੇ ਦੇ ਇੱਕ ਪ੍ਰੋਗਰਾਮ 'ਚ ਵਿਟਰ ਕੇ ਦੇਵ ਲੋਕਾਂ 'ਚ ਬੈਠ ਗਿਆ ਸੀ। ਮੈਂ ਕਿਹਾ ਮੈਂ ਸਟੇਜ ਤੇ ਜਾਣਾ ਨਹੀਂ, ਕਿਉਂਕਿ ਤੁਸੀਂ ਇੱਕ ਐਮਐਲਏ ਦਾ ਕਾਰਡ ਦੇ ਵਿੱਚ ਨਾਮ ਨਹੀਂ ਲਿਖਿਆ ਜੀ। ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਪਾਰਟੀ ਸਰਗਰਮੀਆਂ 'ਚ ਦੇਵ ਮਾਨ ਇੰਨਾ ਜ਼ਿਆਦਾ ਤੁਹਾਨੂੰ ਵਿਖਾਲੀ ਨਹੀਂ ਦੇਵੇਗਾ ਮੋਹਰੀ ਸਫਾ 'ਚ। ਤਾਂ ਇੱਕ ਤਰ੍ਹਾਂ ਨਾਲ ਫਿਰ ਅਗਲੇ ਨੇ ਹੋਂਦ ਆਪਣੀ ਦਰਸਾ ਦਿੱਤੀ ਆ ਕਿ ਭਾਈ ਮੈਂ ਉੱਥੇ ਜਾ ਕੇ ਆਇਆ। ਤਾਂ ਹੁਣ ਦੇਖੋ, ਹੋ ਸਕਦਾ ਭਾਈ ਕੋਈ ਗੱਲ ਉੱਥੇ ਕੀਤੀ ਹੋਵੇ, ਪਰ ਮੈਨੂੰ ਨਹੀਂ ਲੱਗਦਾ ਦੇਵ ਮਾਨ ਨੇ। ਅੱਛਾ ਬਾਕੀ ਤਾਂ ਪਤਾ ਨਹੀਂ, ਉਹ ਕਿਸੇ ਨੂੰ ਚੰਗੀ ਲੱਗਦੀ ਹੈ ਗੱਲ ਕਿ ਨਹੀਂ ਲੱਗਦੀ, ਹਰੇਕ ਦੀ ਆਪੋ ਆਪਣੀ ਰਾਜਨੀਤੀ ਕਰਨ ਦੀ ਬਈ ਵੰਨਗੀ ਹੁੰਦੀ ਹੈ, ਸਟਾਈਲ ਹੁੰਦਾ। ਬਟ ਮੈਨੂੰ ਤਾਂ ਉਹਦੇ 'ਚ ਕੋਈ ਬੁਰਾ ਨਹੀਂ ਲੱਗਦਾ ਕਿ ਦਲਿਤਾਂ ਦੀ ਵੋਟ ਲੈਣ ਵਾਸਤੇ ਅੰਬੇਦਕਰ ਦੀ ਫੋਟੋ ਤੁਸੀਂ ਟੰਗ ਰੱਖੀ ਹੈ ਦਫ਼ਤਰਾਂ 'ਚ, ਤਾਂ ਡਿਪਟੀ ਚੀਫ ਮਿਨਿਸਟਰ ਕਿਉਂ ਨਹੀਂ ਜੀ ਬਣਾਉਂਦੇ? ਬਣਾਓ, ਤੁਸੀਂ ਤੇ ਵਾਅਦਾ ਕੀਤਾ ਸੀਗਾ। ਉਹ ਗੱਲ ਉਹਨੇ ਚੁੱਕੀ ਸੀ, ਉਸ ਤੋਂ ਬਾਅਦ ਉਹਨੂੰ ਪਿੱਛਾ ਕੀਤਾ। ਹੁਣ ਤਾਂ ਹੀ ਉਹ ਸ਼ਾਇਦ ਮੀਡੀਆ ਨੂੰ ਦੱਸਣਾ ਚਾਹੁੰਦਾ ਹੈ ਕਿ ਨਹੀਂ, ਹਾਲੇ ਆਪਣੀ ਮਾੜੀ ਮੋਟੀ ਬਣਦੀ ਹੈਗੀ ਆ ਜੀ।
ਤੇ ਮਿੰਟੂ ਜੀ ਗੱਲ ਕਰੀਏ ਬਿਲਕਿਸ ਬਾਨੋ ਮਾਮਲੇ ਦੀ, ਇਸ ਕੇਸ ਦੇ ਵਿੱਚੋਂ ਜਿਹੜੇ 11 ਦੋਸ਼ੀ ਸੀ, ਇਹਨਾਂ ਦੇ ਵਿੱਚੋਂ 3 ਨੇ ਹੁਣ ਸੁਪਰੀਮ ਕੋਰਟ ਦੇ ਕੋਲੇ ਪਹੁੰਚ ਕੀਤੀ ਹੈ ਜੀ। ਹਾਂਜੀ ਦੇਖੋ ਇਹਨਾਂ ਨੇ ਜਿਹੜੀ ਮੈਨੂੰ ਲੱਗਦਾ ਕਿ 5 ਨੇ ਕਰਤੀ ਹੈ ਜੀ, ਟੋਟਲੀ 5 ਨੇ ਪਹੁੰਚ ਕੀਤੀ ਆ। 5 ਦੋਸ਼ੀ ਹੈ ਜਿਹੜੇ ਸੁਪਰੀਮ ਕੋਰਟ ਚ ਗਏ ਨੇ ਤੇ ਇਹਨਾਂ ਨੇ, ਕਿਉਂਕਿ 22 ਜਨਵਰੀ ਨੂੰ ਇਹਨਾਂ ਨੂੰ ਜਿਹੜਾ ਸਮਾਂ ਦਿੱਤਾ ਸੀ, ਕੋਈ ਵੀ ਕੋਰਟ ਹੁੰਦੀ ਹੈ ਨਾ ਉਹ ਸਰੈਂਡਰ ਵਾਸਤੇ ਸਮਾਂ ਦੇ ਦਿੰਦੀ ਆ ਜਦੋਂ ਅਪੀਲ ਵਗੈਰਾ ਖਾਰਜ ਹੋ ਜਾਂਦੀ ਆ, ਤਾਂ ਇਹ ਸਮਾਂ 22 ਜਨਵਰੀ ਨੂੰ ਖਤਮ ਹੋ ਰਿਹਾ। ਇਹਨਾਂ ਨੇ ਜਾ ਕੇ ਸਮਾਂ ਮੰਗਿਆ ਜੀ। ਇਹ 5 ਦੋਸ਼ੀ ਹੈ, ਗੋਬਿੰਦ ਭਾਈ, ਪ੍ਰਦੀਪ ਮੋਰਦੀਆ, ਵਿਪਨ ਚੰਦਰ ਜੋਸ਼ੀ, ਰਮੇਸ਼ ਚੰਦਨ ਤੇ ਮਿਤੀਸ਼ ਭੱਟ। ਇਹਨਾਂ ਨੇ ਕਿਹਾ, ਇਹਨਾਂ ਦੋਸ਼ੀਆਂ ਚੋਂ ਕਿਸੇ ਨੇ ਕਿਹਾ ਕਿ ਜੀ ਬੇਟੀ ਦੀ ਸ਼ਾਦੀ ਆ, ਕਿਸੇ ਨੇ ਕਿਹਾ ਮੇਰੇ ਸਰਜਰੀ ਹੋਣ ਵਾਲੀ ਆ, ਕਿਸੇ ਨੇ ਕਿਹਾ ਜੀ ਮਾਤਾ ਪਿਤਾ ਦੀ ਦੇਖਭਾਲ ਕਰਨੀ ਆ, ਕਿਸੇ ਨੇ ਕਿਹਾ ਫਸਲਾਂ ਦੀ ਕਟਾਈ ਆ। ਮਤਲਬ ਕਿ ਸਾਰਿਆਂ ਨੇ ਐਕਸਟੈਂਸ਼ਨ ਮੰਗਿਆ ਹੈ। ਠੀਕ ਹੈ ਜੀ। ਸਾਰਿਆਂ ਨੇ ਐਕਸਟੈਂਸ਼ਨ ਮੰਗਿਆ ਕਿ ਭਾਈ ਸਾਨੂੰ ਥੋੜੀ ਰਹਿਤ ਦੇ ਦਿੱਤੀ ਜਾਵੇ। ਪਰ ਗੱਲ ਇਹ ਹੈ ਕਿ ਇੱਕ ਅੱਧ ਬੰਦਾ ਹੋਵੇ, ਉਹ ਕੋਈ ਜਾ ਕੇ ਐਮਰਜੈਂਸੀ ਆਖੇ ਤੇ ਕੋਰਟ ਕਈ ਵਾਰ ਦੇ ਵੀ ਦਿੰਦਾ ਹਫ਼ਤੇ 2 ਹਫ਼ਤੇ ਦੀ ਮੋਹਲਤ। ਇੱਥੇ ਤੇ ਅੱਧਾ ਦਰਜਨ ਜਾ ਕੇ ਮੋਹਲਤ ਮੰਗ ਰਹੇ ਨੇ, ਕੀ ਕੋਰਟ ਦੇਵੇਗਾ? ਜੀ। ਤੇ ਅੱਗੇ ਵੀ ਜ਼ਰੂਰ ਸਵਾਲ ਉੱਠੇ ਨੇ। ਇਹਨਾਂ ਦੇ ਘਰਾਂ 'ਚ ਕੁਝ ਪੱਤਰਕਾਰ ਜਾ ਕੇ ਆਏ ਆ, ਇਹ ਤੇ ਦੱਸਦੇ ਆ ਕਿ ਘਰਾਂ 'ਚ ਮਿਲ ਨਹੀਂ ਰਹੇ ਕੁਝ ਬੰਦੇ, ਤੇ ਖਦਸ਼ਾ ਇਹ ਜ਼ਾਹਰ ਕੀਤਾ ਜਾ ਰਿਹਾ ਸੀਗਾ ਕਿ ਕੀ ਇਹ ਬੰਦੇ ਜਿਹੜੇ ਆ ਉਹ ਭੱਜਦੇ ਨਹੀਂ ਗਏ। ਹੁਣ ਜਿਹੜੇ ਕੋਰਟ ਦੇ ਵਿੱਚ ਵੀ ਗਏ ਤੇ ਕੋਰਟ ਦੇ ਵਿੱਚ 5 ਨੇ ਤਾਂ ਟੋਟਲ 11, 6 ਕਿੱਥੇ ਆ? ਕੀ ਉਹ 6 22 ਤਰੀਕ ਤੋਂ ਪਹਿਲਾਂ ਪਹਿਲਾਂ ਸਰੈਂਡਰ ਕਰ ਜੂਗੇ? ਕਰ ਦੇਣਗੇ, ਬਿਲਕੁਲ। ਵੱਡਾ ਸਵਾਲ। ਜੇ ਉਹ ਨਹੀਂ ਕਰਦੇ ਜਾਂ ਫਿਰ ਉਹ ਵੀ ਐਕਸਟੈਂਸ਼ਨ ਲਈ ਆ ਜਾਂਦੇ ਆ, ਇਹਦਾ ਮਤਲਬ ਇੱਕ ਹੋਰ ਵੀ ਨਿਕਲਦਾ ਹੈ ਪ੍ਰਵੀਨ ਜੀ। ਜੀ ਬਿਲਕੁਲ। ਹਾਂ, ਸੁਪਰੀਮ ਕੋਰਟ ਨੇ ਇਹਨਾਂ ਨੂੰ ਮਾਫੀ ਦੇਣ ਦਾ ਕੋਈ ਫੈਸਲਾ ਅੰਤਮ ਨਹੀਂ ਕੀਤਾ ਕਿ ਇਹਨਾਂ ਨੂੰ ਮਾਫੀ ਨਹੀਂ ਦਿੱਤੀ ਜਾ ਸਕਦੀ। ਮੇਰੀ ਗੱਲ ਸੁਣਿਓ ਧਿਆਨ ਨਾਲ। ਹਾਂਜੀ ਹਾਂਜੀ। ਸੁਪਰੀਮ ਕੋਰਟ ਨੇ ਕਿਤੇ ਵੀ ਇਹ ਨਹੀਂ ਕਿਹਾ ਕਿ ਮਾਫੀ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਕੋਰਟ ਨੇ ਸਿਰਫ ਇਹ ਕਿਹਾ ਕਿ ਮਹਾਰਾਸ਼ਟਰ ਕੋਲ ਚਲੇ ਜਾਓ। ਜੀ ਬਿਲਕੁਲ। ਮਹਾਰਾਸ਼ਟਰ ਕੋਲ ਜਾਣਾ ਸੀ ਤਾਂ ਮਹਾਰਾਸ਼ਟਰ 'ਚ ਸਰਕਾਰ ਕਿਸ ਦੀ ਹੈ? ਨਾਲ ਹੀ ਇਹਨਾਂ ਐਕਸਟੈਂਸ਼ਨ ਕਿਤੇ ਇਸ ਕਰਕੇ ਤੇ ਨਹੀਂ ਮੰਗੀ ਜਾ ਰਹੀ ਕਿ ਹਾਂ ਭਾਈ ਉੱਥੋਂ ਕੋਈ ਵਿਚਾਰਾ ਜਿਹੜੀ ਪੂਰੀ ਫਾਈਨਲ ਕਰਕੇ ਜਾਈਏ ਤੇ ਥੋੜੇ ਦਿਨ ਜੇਲ੍ਹ 'ਚ ਬਿਤਾਉਣੇ ਪੈਣ, ਉੱਥੋਂ ਫਿਰ ਰਮਿਸ਼ਨ ਮਿਲ ਜਾਵੇ, ਕਿਉਂਕਿ ਉਹਨੂੰ ਤਾਂ ਫਿਰ ਕੋਈ ਚੈਲੰਜ ਨਹੀਂ ਨਾ। ਰੌਲਾ ਤੇ ਇਸੇ ਗੱਲ ਦਾ ਸੀਗਾ ਕਿ ਮਹਾਰਾਸ਼ਟਰ 'ਚੋਂ ਸਜ਼ਾ ਹੋਈ ਹੈ ਤਾਂ ਮਹਾਰਾਸ਼ਟਰ ਦੀ ਸਰਕਾਰ ਰਮਿਸ਼ਨ ਦਿੰਦੀ, ਤਾਂ ਇਹ ਵੀ ਤੇ ਇੱਕ ਪੈਂਤੜਾ ਹੋ ਸਕਦਾ ਹੈ। ਜੀ ਬਿਲਕੁਲ, ਕਿਉਂ ਨਹੀਂ ਹੋ ਸਕਦਾ। ਮੈਨੂੰ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ। ਚੰਡੀਗੜ੍ਹ ਦੀ ਗੱਲ ਕਰਾਂਗੇ, ਜਿੱਥੋਂ ਦੇ ਸਿਆਸੀ ਡਰਾਮੇ ਦਾ ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਜ਼ਿਕਰ ਕੀਤਾ ਸੀਗਾ। ਇੰਡੀਆ ਗੱਠਜੋੜ ਤੇ ਭਾਜਪਾ ਦੇ ਵਿਚਾਲੇ ਪਹਿਲੀ ਵੱਡੀ ਲੜਾਈ ਵਜੋਂ ਦੇਖੀਆਂ ਜਾ ਰਹੀਆਂ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਨੇ। ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀਆਂ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ। ਸਵੇਰੇ 11 ਵਜੇ ਤੋਂ ਚੋਣਾਂ ਹੋਣੀਆਂ ਸਨ, ਪਰ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਦੀ ਸਿਹਤ ਖਰਾਬ ਹੋਣ ਕਰਕੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ। ਇਸ ਸੰਬੰਧੀ ਅਧਿਕਾਰਤ ਫਾਰਮ ਜਾਰੀ ਕੀਤਾ ਗਿਆ। ਮੇਅਰ ਦੀ ਚੋਣ ਦੇ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਟੀਟਾ ਅਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਦੇ ਵਿਚਾਲੇ ਮੁਕਾਬਲਾ ਹੈ। ਚੋਣ ਰੱਦ ਕਰਨ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਤੇ ਪਾਰਟੀਆਂ ਦੇ ਸੀਨੀਅਰ ਆਗੂ ਅਤੇ ਕੌਂਸਲਰ ਨਗਰ ਨਿਗਮ ਦੀ ਇਮਾਰਤ ਦੇ ਬਾਹਰ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ। ਦੂਜੇ ਪਾਸੇ ਸੁਰੱਖਿਆ ਕਾਰਨਾਂ ਕਰਕੇ ਹਰ ਕਿਸੇ ਨੂੰ ਨਗਰ ਨਿਗਮ ਦੀ ਇਮਾਰਤ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸੀਨੀਅਰ ਆਗੂ ਤੇ ਕੌਂਸਲਰ ਨਗਰ ਨਿਗਮ ਦੀ ਇਮਾਰਤ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ। ਉਹਨਾਂ ਦੋਸ਼ ਲਾਇਆ ਕਿ ਭਾਜਪਾ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਤੇ ਇਸ ਤੋਂ ਬਾਅਦ ਹੁਣ ਉਹ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਇਸ ਚੋਣ ਨੂੰ ਲੈ ਕੇ ਨਗਰ ਨਿਗਮ ਦੀ ਇਮਾਰਤ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ। ਚੰਡੀਗੜ੍ਹ ਪੁਲਿਸ ਦੇ ਐਸਐਸਪੀ ਕੰਵਰਦੀਪ ਕੌਰ ਵੀ ਮੌਕੇ ਤੇ ਮੌਜੂਦ ਰਹੇ। ਚੰਡੀਗੜ੍ਹ ਪੁਲਿਸ ਵੱਲੋਂ ਨਗਰ ਨਿਗਮ ਦੇ ਭਵਨ ਦੇ ਆਲੇ ਦੁਆਲੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਬੈਰੀਕੇਡ ਲਗਾ ਕੇ ਆਮ ਲੋਕਾਂ ਨੂੰ ਆਵਾਜਾਈ ਦੇ ਲਈ ਇੱਧਰ ਆਉਣ ਤੋਂ ਰੋਕ ਦਿੱਤਾ ਗਿਆ। ਪਤਾ ਲੱਗਿਆ ਕਿ ਹੁਣ ਦੂਜੇ ਪਾਸੇ ਚੋਣਾਂ ਮੁਲਤਵੀ ਕਰਨ ਦੇ ਐਲਾਨ ਤੋਂ ਬਾਅਦ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ। ਜਿੱਥੇ ਇੱਕ ਪਾਸੇ ਅਦਾਲਤ ਦੇ ਵਿੱਚ ਜਾਣ ਦੀ ਗੱਲ ਚੱਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਨੇ ਤੁਰੰਤ ਆਪਣੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਸੈਕਟਰ 35 ਸਥਿਤ ਕਾਂਗਰਸ ਦਫ਼ਤਰ ਦੇ ਵਿੱਚ ਬੁਲਾ ਲਿਆ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਪ੍ਰੇਮ ਗਰਗ ਨੇ ਇਸ ਨੂੰ ਚੰਡੀਗੜ੍ਹ ਦੀ ਸਿਆਸਤ ਦਾ ਕਾਲਾ ਅਧਿਆਇ ਕਰਾਰ ਦਿੱਤਾ ਹੈ। ਉਧਰ ਗੱਲ ਕਰੀਏ ਮਣੀਪੁਰ ਦੀ, ਪਰ ਉਸ ਤੋਂ ਪਹਿਲਾਂ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਅਨਿਲ ਮਸੀਹ ਦੱਸਿਆ ਜਾਂਦਾ ਹੈ, ਉਹ ਦੱਸਿਆ ਜਾਂਦਾ ਕਿ ਉਹ ਭਾਜਪਾ ਦਾ ਹੀ ਹੈ। ਹੁਣ ਜੇ ਭਾਜਪਾ ਦਾ ਹੀ ਬੰਦਾ ਚੋਣਾਂ ਕਰਵਾ ਰਿਹਾ ਤੇ ਉਹ ਕਹਿ ਰਿਹਾ ਕਿ ਮੇਰੀ ਸਿਹਤ ਖਰਾਬ ਹੈ, ਤਾਂ ਕੀ ਇਹ ਫਰਜ਼ ਨਹੀਂ ਸੀ ਬਣਦਾ ਅਥਾਰਟੀਜ਼ ਦਾ ਜਾਂ ਹੋਰ ਜਿੰਨੀਆਂ ਵੀ ਜਿਹੜੀਆਂ ਜਥੇਬੰਦੀਆਂ ਨੇ, ਜਿੰਨੇ ਵੀ ਮਹਿਕਮੇ ਨੇ ਜਾਂ ਜੋ ਵੀ ਇਸ ਪ੍ਰਬੰਧ ਦੇ ਨਾਲ ਜੁੜੇ ਹੋਏ ਸੀ, ਕਿ ਕੋਈ ਹੋਰ ਪ੍ਰੈਜ਼ਾਈਡਿੰਗ ਅਫਸਰ ਲਾ ਕੇ ਚੋਣ ਕਰਾ ਲਈ ਜਾਂਦੀ। ਕਿਉਂਕਿ ਇਹ ਇੰਡੀਆ ਗੱਠਜੋੜ, ਜਿਵੇਂ ਕਿ ਆਪਾਂ ਜ਼ਿਕਰ ਕੀਤਾ, ਭਾਜਪਾ ਦਾ ਉਹਦੇ ਨਾਲ ਮੁਕਾਬਲਾ ਹੈ। ਆਪ ਤੇ ਕਾਂਗਰਸ ਇਹਦੇ ਵਿੱਚ ਰਲ ਕੇ ਚੋਣਾਂ ਲੜ ਰਹੀਆਂ ਨੇ ਤੇ ਭਾਜਪਾ ਨੂੰ ਇਹ ਲੱਗਦਾ ਹੈ ਕਿ ਕਿਤੇ 2024 ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਸਾਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈ ਜਾਏ, ਕਿਤੇ ਇੱਥੋਂ ਹੀ ਨਾ ਸਾਡੀ ਸ਼ੁਰੂਆਤ ਹੋ ਜਾਵੇ। ਸੋ ਇਹ ਦੋਸ਼ ਭਾਜਪਾ ਉੱਤੇ ਲੱਗ ਰਹੇ ਨੇ। ਮਣੀਪੁਰ ਦੀ ਗੱਲ ਕਰੀਏ, ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਵਿੱਚ ਦੋ ਫਿਰਕਿਆਂ ਦੇ ਦਰਮਿਆਨ ਹੋਈ ਗੋਲੀਬਾਰੀ ਦੇ ਵਿੱਚ ਇੱਕ ਪੇਂਡੂ ਵਲੰਟੀਅਰ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਗੋਲੀਬਾਰੀ ਬੁੱਧਵਾਰ ਦੀ ਰਾਤ ਨੂੰ ਉਸ ਵੇਲੇ ਹੋਈ ਜਦੋਂ ਸ਼ੱਕੀ ਅੱਤਵਾਦੀਆਂ ਨੇ ਆਸ-ਪਾਸ ਦੇ ਪਹਾੜੀ ਇਲਾਕਿਆਂ ਤੋਂ ਕਾਂਗਚੁਪ ਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਹੇਠਲੇ ਇਲਾਕਿਆਂ ਦੇ ਵਿੱਚ ਪੇਂਡੂ ਵਲੰਟੀਅਰਾਂ ਨੂੰ ਜਵਾਬੀ ਕਾਰਵਾਈ ਕਰਨੀ ਪਈ। ਇਹ ਘਟਨਾ ਇੰਫਾਲ ਘਾਟੀ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚੋਂ ਇੱਕ ਸੀ। ਇਸੇ ਦੌਰਾਨ ਮਣੀਪੁਰ ਦੇ ਥੌਬਲ ਜ਼ਿਲ੍ਹੇ ਦੇ ਵਿੱਚ ਬੰਦੂਕਧਾਰੀਆਂ ਨੇ ਸੁਰੱਖਿਆ ਬਲਾਂ ਤੇ ਗੋਲੀਬਾਰੀ ਕੀਤੀ, ਜਿਸ ਦੇ ਵਿੱਚ BSF ਦੇ ਘੱਟੋ-ਘੱਟ 3 ਜਵਾਨ ਜ਼ਖਮੀ ਹੋਏ ਨੇ। ਪੁਲਿਸ ਨੇ ਬਿਆਨ ਦੇ ਵਿੱਚ ਕਿਹਾ ਕਿ ਬੁੱਧਵਾਰ ਦੇਰ ਰਾਤ ਭੀੜ ਦੇ ਵਿੱਚ ਕੁਝ ਬੰਦੂਕਧਾਰੀਆਂ ਨੇ ਥੌਬਲ ਪੁਲਿਸ ਹੈੱਡਕੁਆਰਟਰ ਦੇ ਵਿੱਚ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਕਰਮਚਾਰੀਆਂ ਤੇ ਗੋਲੀਬਾਰੀ ਕਰ ਦਿੱਤੀ। ਇਸੇ ਦੌਰਾਨ ਪ੍ਰਸ਼ਾਸਨ ਨੇ ਥੌਬਲ ਦੇ ਵਿੱਚ ਕਰਫਿਊ ਲਗਾ ਦਿੱਤਾ ਹੈ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ, ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ ਟਾਈਮ ਦੇਣ ਲਈ।